व्यूअर्स वेलकम बैक इन प्रोग्राम जी। डॉक्टर साहब अगले इशू बारे तुहाडे कोलों आपां जानकारी लवांगे जी। डॉक्टर साहब की कहना तुहाडा? देखो हुणे असीं चर्चा करके हटे हैं कि किवें फ्रीडम ऑफ एक्सप्रैशन जिहड़ी कि अज सोशल मीडिया ते दुनिया दे विच बिलियंस ऑफ लोकां दे लई जानकारी दा स्रोत है और किवें सिखां नूं दबाण दे लई पंजाब दे विच और मुसलमानां दे नाल भी यही है, जे किसी ने मोदी नूं क्रिटिसाइज कीता जां योगी नूं कीता ते अगले दिन उन्हां दे घर दे बाहर पुलिस नॉक कर रही हुंदी है कि जी तुसीं ਜਿਹੜਾ ਇਹ ਭਾਵਨਾਵਾਂ ਹਰਟ ਕੀਤੀਆਂ ਤੇ ਦੂਜੇ ਸਭ ਨੂੰ ਕੇਸਾਂ 'ਚ ਫਰੇਮ ਕੀਤਾ ਹੁੰਦਾ ਜੀ। ਪਰ ਦੂਸਰਾ ਪਾਸਾ ਅਸੀਂ ਦੇਖਦੇ ਹਾਂ ਕਿ ਈਵਨ ਜਿਹੜੀ ਐਕਸਪ੍ਰੈਸ਼ਨ ਫਿਲਮਾਂ ਰਾਹੀਂ ਹੈ, ਇੱਕ ਪਾਸੇ ਤਾਂ ਬਾਲੀਵੁੱਡ ਫਿਲਮ ਇੰਡਸਟਰੀ ਨੇ ਕਿਵੇਂ ਹਿੰਦੂਤਵਾ ਨੂੰ ਹੌਲੀ ਹੌਲੀ ਜਿਹੜਾ ਉੱਪਰ ਲਿਆਂਦਾ ਔਰ ਹਾਲਾਤ ਇਹ ਨੇ ਕਿ ਹੁਣ ਜਿਹੜੀ ਵੀ ਕੋਈ ਫਿਲਮ ਜਿਹੜੀ ਕਿ ਜਿਹਦਾ ਸੰਬੰਧ ਘੱਟ ਗਿਣਤੀਆਂ ਨਾਲ ਹੋਏ ਜਾਂ ਕੋਈ ਉਹਨਾਂ ਦੇ ਦੁੱਖ ਦਰਦ ਦੀ ਕਹਾਣੀ ਬਿਆਨਣ ਵਾਲੀ ਗੱਲ ਤਾਂ ਦੂਰ ਰਹੀ, ਪਰ ਜੇ ਜੋ ਕੋਈ ਹਮਦਰਦੀ ਵੀ ਨਿਕਲਦੀ ਹੋਏ ਉਹਨਾਂ ਨੇ ਜਾਂ ਤਾਂ ਇਹ ਕੈਟਾਗਰੀ 'ਚ ਪਾ ਦੇਣਾ, ਜਿਵੇਂ ਉਹ ਜੇ ਨਵੰਬਰ 84 ਦੀ ਹਿੰਸਾ ਜਾਂ 2002 ਦੀ ਮੁਸਲਮਾਨਾਂ ਦੇ ਖਿਲਾਫ ਹਿੰਸਾ ਤੇ ਜ਼ਾਹਰ ਹੈ ਹਿੰਸਕ ਸੀਨ ਹੋਣਗੇ, ਉਹ ਕਹਿਣਗੇ ਨਾਟ ਫਿਟ ਫॉर ਕਿਡਸ ਔਰ ਉਹਨੂੰ ਉਸ ਕੈਟਾਗਰੀ 'ਚ ਪਾ ਦੇਣਗੇ। ਔਰ ਫਿਰ ਕੁਛ ਫਿਲਮਾਂ ਜਿਵੇਂ ਹਵਾਏਂ ਆਈ ਸਾਹਮਣੇ ਜਾਂ ਅਸੀਂ ਪਿੱਛੇ ਦੇਖਿਆ ਕੌਮ ਦੇ ਹੀਰੇ ਜਾਂ ਹੁਣੇ ਹੀ ਜਿਹੜੀ ਬੜੀ ਪ੍ਰੋਫੈਸ਼ਨਲੀ ਡਨ ਫਿਲਮ ਸੀ ਤੂਫਾਨ ਸਿੰਘ ਜੀ, ਔਰ ਜਿਸ ਦੇ ਉੱਤੇ ਸੈਂਸਰ ਬੋਰਡ ਨੇ ਪਾਬੰਦੀਆਂ ਲਾ ਕੇ ਉਹਨਾਂ ਨੂੰ ਕਰ ਦਿੱਤਾ ਹੈ। ਇਸ ਦੇ ਉਲਟ ਸੌਦਾ ਸਾਧ ਵਰਗੇ ਜਿਹੜਾ ਬਿਲਕੁਲ ਇੱਕ ਫਰਾਡ ਬੰਦਾ ਇਹਨਾਂ ਦਾ ਖੜਾ ਕੀਤਾ ਹੈ, ਉਸ ਦੀਆਂ ਫਿਲਮਾਂ ਮੈਸੇਂਜਰ ਆਫ ਗੋਡ ਤੇ ਦੂਜਿਆਂ ਨੂੰ ਟੈਕਸ ਰਿਬੇਟ ਹਰਿਆਣੇ ਨੇ ਦੂਜੇ ਨੇ, ਔਰ ਇਹਦੇ ਬਾਵਜੂਦ ਕਿ ਸਿੱਖ ਪ੍ਰੋਟੈਸਟ ਕਰਦੇ ਰਹੇ ਉਹਨਾਂ ਦੇ ਉੱਤੇ ਕੋਈ ਕਦੇ ਰੋਕ ਪਾਬੰਦੀ ਨਹੀਂ ਲੱਗੀ, ਰਾਦਰ ਉਹਨਾਂ ਨੂੰ ਐਨਕਰੇਜ ਕੀਤਾ ਗਿਆ ਔਰ ਉਹਦੇ ਉੱਤੇ ਸਪੈਸ਼ਲ ਫੀਚਰ ਦੂਸਰੇ ਪ੍ਰਿੰਟ ਮੀਡੀਆ ਨੇ ਵੀ ਲਿਖੇ ਕਿ ਜੀ ਦੇਖੋ ਕੱਲਾ ਸਪਿਰਿਚੁਅਲ ਗੁਰੂ ਨਹੀਂ ਹੈ, ਸੋਸ਼ਲ ਵਰਕ ਕਿੰਨਾ ਕਰ ਰਿਹਾ ਹੈ ਔਰ ਉਹਦੀਆਂ ਰਿਕਮੈਂਡੇਸ਼ਨਸ ਇੰਟਰਨੈਸ਼ਨਲ ਲੈਵਲ ਤੇ ਹੋਰ ਜੇ ਉਸ ਦਾ ਇਹ ਸਾਰਾ ਫਰਾਡ ਸਾਹਮਣੇ ਨਾ ਆਉਂਦਾ ਉਹਨੂੰ ਇਹਨਾਂ ਨੇ ਨੋਬਲ ਪ੍ਰਾਈਜ਼ ਲਈ ਰਿਕਮੈਂਡ ਕੀਤਾ ਹੋਣਾ ਸੀ। ਬਿਲਕੁਲ। ਸੋ ਕੁੱਲ ਮਿਲਾ ਕੇ ਇੱਕ ਪਾਸਾ ਤਾਂ ਉਹ ਚੱਲ ਰਿਹਾ, ਹੁਣ ਦੂਸਰਾ ਪਾਸਾ ਜਿਵੇਂ ਇਹਨਾਂ ਨੇ RSS ਨੇ ਹਿਸਟਰੀ ਕਰੈਕਸ਼ਨ ਦੇ ਨਾਂ ਥੱਲੇ ਆਪਣਾ ਪੂਰਾ ਬੋਰਡ ਬਣਾ ਕੇ ਉਹ ਤਾਜ ਮਹਿਲ ਦੀ ਹਿਸਟਰੀ ਹੋਏ, ਉਹ ਹਲਦੀ ਘਾਟੀ ਦੀ ਲੜਾਈ ਹੋਏ ਜਿਹਦੇ 'ਚ ਬੇਸ਼ੱਕ ਮਹਾਰਾਣਾ ਪ੍ਰਤਾਪ ਬਹਾਦਰ ਸੀ, ਲੇਕਿਨ ਕਿੰਨੇ ਕੁ ਮਹਾਰਾਣਾ ਪ੍ਰਤਾਪ ਸੀ, ਉਹ ਕੱਲਾ ਅਖੀਰ ਤੱਕ ਖਲੋਤਾ, ਬਾਕੀ ਸਾਰੇ ਦੇ ਸਾਰੇ ਉਹਦੇ ਰਿਸ਼ਤੇਦਾਰ ਸਣੇ ਜੈ ਸਿੰਘ ਸਵਾਈ ਔਰ ਦੂਸਰੇ ਜਿੰਨੇ ਵੀ ਉਸ ਪੀਰੀਅਡ ਦੇ ਰਾਜਪੂਤ ਰਾਜੇ ਰਾਜਪੂਤਾਨੇ ਦੇ ਸੀ ਜਿਹਨੂੰ ਅੱਜ ਰਾਜਸਥਾਨ ਕਹਿੰਦੇ ਨੇ, ਉਹ ਤਾਂ ਸਾਰੇ ਹੀ ਜਿਹੜੇ ਨੇ ਪਹਿਲਾਂ ਜਾਂ ਅਫਗਾਨ ਹਾਕਮਾਂ ਦੀ ਅਲਾਉਦੀਨ ਖਿਲਜੀ ਦੇ ਜ਼ਮਾਨੇ ਤੋਂ ਔਰ ਬਾਅਦ ਦੇ ਵਿੱਚ ਮੁਗਲਾਂ ਦੇ ਜਿਹੜੀ ਹੈ ਉਹਨਾਂ ਦੀਆਂ ਫੌਜਾਂ 'ਚ ਸੀ, ਬਹੁਤ ਸਾਰੀਆਂ ਲੜਾਈਆਂ ਲੜੀਆਂ ਹੀ ਉਹਨਾਂ ਰਾਜਪੂਤ ਰਾਜ। ਇੱਕ ਸਟੇਜ ਤੇ ਈਵਨ ਔਰੰਗਜ਼ੇਬ ਦੀ ਫੌਜ ਦਾ 1/3 ਜਿਹੜਾ 1/3 ਹੈ ਉਹ ਰਾਜਪੂਤ ਰਾਜੇ ਸੀ, ਇਹ ਈਵਨ ਮੁਗਲਾਂ ਦੇ ਆਉਣ ਤੋਂ ਪਹਿਲਾਂ ਵੀ। ਔਰ ਇਹ ਜਦੋਂ ਪਹਿਲੀ ਲੜਾਈ 1526 ਈਸਵੀ ਦੀ ਹੁੰਦੀ ਹੈ ਜਿਹਦੇ 'ਚ ਬਾਬਰ ਨੇ ਫਾਈਨਲੀ ਹਰਾਇਆ ਉਹਨੂੰ ਲੋਧੀ ਨੂੰ, ਔਰ ਇਹ ਐਜ਼ ਦਾ ਉਸ ਪੀਰੀਅਡ ਦੇ ਰੈਕਡ 'ਚ ਹੈ ਕਿ ਬਈ ਉਹਨੇ ਦੇਖਿਆ ਬਾਬਰ ਜਦੋਂ ਪਹਿਲੇ ਦਿਨ ਦੀ ਲੜਾਈ ਹੋਈ ਨੁਕਸਾਨ ਹੋਇਆ ਮੁਗਲਾਂ ਦਾ, ਔਰ ਉਹਨੇ ਲੇਕਿਨ ਅਗਲੇ ਦਿਨ ਉਹਨੇ ਦੇਖਿਆ ਜਦੋਂ ਸ਼ਾਮ ਨੂੰ ਸੂਰਜ ਅਸਤ ਹੋਣ ਦੇ ਨਾਲ ਬੰਦ ਹੋ ਜਾਂਦਾ ਸੀ, ਉਹਨੇ ਸਾਹਮਣੇ ਪਹਾੜੀ ਤੇ ਜਿੱਥੇ ਦੂਸਰੇ ਪਾਸੇ ਉਹਨਾਂ ਦੀਆਂ ਫੌਜਾਂ ਦਾ ਕੈਂਪ ਸੀ ਲੋਧੀ ਪਠਾਣਾ ਦੀ, ਉਹਨੇ ਦੇਖਿਆ ਵੀ ਥਾਂ ਥਾਂ ਅੱਗ ਬਲ ਰਹੀ ਹੈ, ਇੱਥੇ ਵੀ ਬਲ ਰਹੀ ਹੈ, ਇੱਥੇ ਵੀ ਬਲ ਰਹੀ ਹੈ। ਉਹਨੇ ਕਿਹਾ ਕੀ ਹੈ? ਉਹਨੇ ਕਿਹਾ ਜੀ ਇਹ ਬੇਸ਼ੱਕ ਪਠਾਣਾ ਦਾ ਰਾਜ ਹੈ ਪਰ ਬਹੁਤੇ ਜਿਹੜੇ ਨੇ ਹਿੰਦੂ ਰਾਜਪੂਤ ਔਰ ਦੂਸਰੀਆਂ ਜਿਹੜੀਆਂ ਕਸ਼ਤਰੀ ਕਲੈਨਸ ਦੇ ਨੇ ਤੇ ਇਹ ਆਪਣੀ ਆਪਣੀ ਅੱਗ ਬਾਲਦੇ ਨੇ, ਇਹ ਇੱਕ ਦੂਜੇ ਦੇ ਭਾਂਡਿਆਂ 'ਚ ਨਹੀਂ ਖਾਂਦੇ ਜਾਂ ਇੱਕ ਦੂਜੇ ਦੇ ਨਾਲ ਨਹੀਂ ਖਾਂਦੇ ਜੀ। ਤੇ ਉਹਨੇ ਕਿਹਾ ਬਾਬਰ ਨੇ, ਕਹਿੰਦਾ ਕੋਈ ਗੱਲ ਨਹੀਂ, ਇਹ ਇਹਨਾਂ ਨੂੰ ਕੱਲ ਕੁੱਟਾਂਗੇ ਅਸੀਂ ਕਿ ਵੀ ਜਿਹੜੇ ਇੱਕ ਥਾਂ ਤੇ ਬਹਿ ਨਹੀਂ ਸਕਦੇ ਖਾ ਨਹੀਂ ਸਕਦੇ ਨੇ ਲੜਨਾ ਕੀ ਹੈ। ਤੇ ਉਹਨਾਂ ਦੀ ਹਾਲਾਂ ਬਹੁਤ ਥੋੜੀ ਗਿਣਤੀ ਸੀ ਉਹਨਾਂ ਦੀ, ਪਰ ਤੇਜ਼ ਤਰਾਰ ਉਹਨਾਂ ਕੋਲ ਘੋੜੇ ਸੀ, ਤੁਬਕ ਸੀ, ਬੰਦੂਕ ਤੋਪ ਸੀ ਔਰ ਇਹ ਹਾਥੀਆਂ ਦੇ ਉੱਤੇ ਸੀ। ਸੋ ਕੁੱਲ ਮਿਲਾ ਕੇ ਇੱਥੋਂ ਸ਼ੁਰੂ ਹੁੰਦਾ ਹੈ ਔਰ ਇਹ ਕਹਾਣੀ ਜਿਹੜੀ ਹੈ ਰਾਜਪੂਤਾਂ ਦੀ ਲਾਇਲਟੀ, ਕਿਉਂਕਿ ਰਾਜਪੂਤ ਜਦੋਂ ਬ੍ਰਾਹਮਣ ਸਮਾਜ ਨੇ ਆ ਕੇ ਡੋਮੀਨੈਂਸ ਕੀਤੀ, ਆਪਣਾ ਜ਼ਾਤ ਪਾਤੀ ਸਿਸਟਮ ਬਣਾਇਆ, ਰਾਜਪੂਤ ਟ੍ਰਾਈਬ ਸੈਂਟਰਲ ਏਸ਼ੀਆ 'ਚੋਂ ਬਹੁਤੇ ਗਏ ਸਕਿਥੀਅਨ ਮੂਲ ਦੇ, ਇਹਨਾਂ ਨੂੰ ਉਹਨਾਂ ਨੇ ਜਿਹੜਾ ਉਹ ਕੋਈ ਇੱਕ ਛਤਰੀ ਨਹੀਂ ਸੀ ਬਣਾਇਆ ਹੋਇਆ। ਔਰ ਬੁੱਧ ਧਰਮ ਦਾ ਖਾਤਮਾ ਕਰਨ ਲਈ ਫਿਰ 7ਵੀਂ 8ਵੀਂ ਸਦੀ ਤੱਕ ਪਹੁੰਚਦੇ ਆ ਬ੍ਰਾਹਮਣਾਂ ਨੇ ਪੈਕਟ ਕੀਤਾ ਰਾਜਪੂਤਾਂ ਦੇ ਨਾਲ ਕਿ ਤੁਹਾਨੂੰ ਅਸੀਂ ਕਸ਼ਤਰੀਆ ਦਾ ਲਕਬ ਦਿਆਂਗੇ ਔਰ ਮਾਊਂਟ ਆਬੂ ਥਾਂ ਹੈ ਰਾਜਸਥਾਨ ਦੀ, ਉਹਦੇ 'ਚ
ਯੱਗ ਕੀਤਾ ਗਿਆ, ਉਹਨਾਂ ਨੂੰ ਪਿਉਰੀਫਾਈ ਕੀਤਾ ਔਰ ਉਹਦੀ ਸ਼ਰਤ ਇਹ ਸੀ ਕਿ ਵੀ ਤੁਸੀਂ ਬੁੱਧਿਸਟ ਰਾਜਿਆਂ ਨੂੰ ਬੁੱਧ ਧਰਮ ਦਾ ਖਾਤਮਾ ਕਰਨ 'ਚ ਸਾਡੀ ਮਦਦ ਕਰੋਗੇ। ਸੋ ਇਹ ਜਿਹੜੇ ਪਹਿਲੇ ਕਸ਼ਤਰੀਆ ਬਣਾਏ ਰਾਜਪੂਤ ਜਿਨ੍ਹਾਂ ਨੂੰ ਇਹ ਟਾਈਟਲ ਦਿੱਤਾ, ਇਹਨਾਂ ਤੋਂ ਉਹਨਾਂ ਨੇ ਫਿਰ ਬੁੱਧਿਸਟ ਰਾਜੇ ਜਿਹੜੇ ਨੇ ਕੋਈ ਸੁੱਤੇ ਪਏ ਸਰਾਣੇ ਦੇ ਨਾਲ ਹੀ ਮਾਰਤਾ ਹੈ, ਕੋਈ ਹੋਰ ਬਗਾਵਤ ਕਰਕੇ ਮਾਰਿਆ। ਔਰ ਇਸ ਤਰ੍ਹਾਂ ਜਿਵੇਂ ਅਲਾਮਾ ਇਕਬਾਲ ਨੇ ਫਿਰ ਕਿਹਾ ਕਿ ਵੀ ਬ੍ਰਾਹਮਣ ਸਰਸ਼ਾਰ ਹੈ ਅਬ ਤੱਕ ਮੈਂ ਪੰਦਾਰ में शमाए गौतम जल रही है महफिले अग्यार में, कि महफिले अग्यार गैरां दी महफिल बाहर देश तो बुद्ध दी गल बाहर है, इत्थे ब्राह्मण अज भी जिहड़ा है मैं पंदार उस ताकत दे नशे दे विच जिहड़ा अज भी बामण दा सिक्का चलदा। सो कुल मिला के इहदे च कोई शक नहीं है कि फिर उही जिहड़े बामणां दे कहणे लगे सी जदों महमूद गजनवी आया और उस तो बाद शुरू होया मुहम्मद गौरी दे नाल दिल्ली च अफगान सल्तनत कायम हुई, फिर उन्होंने लॉयल्टी उधर है तो फाइटर सी उन्हां दे नाल लग गए। और इत्थों तक ही नहीं, फिर असीं मुगलों के पीरीयड तक देखते हैं, उस तो पहला अलाउद्दीन खिलजी का जां दूसरा पार्ट कि ये बड़ी खुशी खुशी, क्योंकि ये कोई ब्राह्मणवाद के जात पाती व्यवस्था का हिस्सा नहीं सन, उन्होंने अपने ट्राइबल लॉ सी और ज़ाहिर है कि वो मुगल होण जो भी सारे सेंट्रल एशियन सी कबीलियां दे सुभाਅ दा रलदे ही सी। सो राजपूतां ने फिर बहुत ज्यादा सर्व कीता दिल्ली रूलर्स नूं और बाद दे विच मुगलां नूं वड्डी गिणती च, और उन्हां नूं कोई पाबंदी नहीं सी हुंदी। उन्हां ने अपणियां धीआं अपणियां भैणां दे डोले विआह हर मुगल रूलर दे और उस तो पहलां दे वालियां दे महलां दे विच उन्हां दे हरमां च राजपूत प्रिंसैसिस हुंदियां सी और बड़ी खुशी खुशी जिहड़ा उन्हां दे नाल विआह करदे सी। हुण क्योंकि जदों ये अपना 1000 साल की गुलामी नूं जस्टिफाई करना चाहुंदे ने ते बहादुरी दीयां कहानियां थल्ले जिहड़ी फेक हिस्टरी आ क्रिएट कर, इसलिए है जी हल्दी घाटी च अकबर हारिया महाराणा प्रताप जित्तिया। इसे तरह जिहड़े उन्हां दे हीरो ने उन्हां नूं भी वो जीरो कर रहे ने। और ये एक हिस्टोरिकल सीज है, एक नॉवल के रूप च कहानी किसी जमाने च आई जिहड़ी कि फिर पॉपुलर भी हुंदी चली गई कि पद्मावती जिहड़ी कि बड़ी खूबसूरत राजपूत प्रिंसैस सी, अलाउद्दीन खिलजी दा जिहड़ा है उस प्रति झुकाअ सी और उन्हां दी प्रेम कहानी नूं लैके इस किस्म दा जिहड़ा लिटरेचर भी प्रोड्यूस हुंदा गया। बहुत सारियां कहानियां हुण जे असीं ईवन हीर रांझा कहना होए, हुण ठीक है भी झंग भी है, तख्त हजारा भी है, टिल्ला जोगियां भी आ, असीं सारी हिस्टरी नूं जोड़ दें, पर कुल मिला के जे असीं वारिस शाह दी शुरू दी देखी, उन्हें कहा जी दोस्तां च बैठे उन्होंने कहा जी कोई किस्सा बनाइए, और इस किस्म के किस्से बहुत वार जां रोमियो जूलीएट जां दूजे बहुत वारी फिट ऑफ इमेजिनेशन हुंदा है। थोड़ा बहुत लोक कथावां च गल हुंदी है, दंद कथा हुंदी है, कोई चर्चा चलदी है किसी दी खूबसूरती दी, किसी दे इश्क दी, किसी ते जुल्म दी, ते उहदे चों फिर बहुत सारियां कहानियां पोइट्री और जिहड़ा होर तरीके दे नाल उहदा पार्ट हुंदा है। हुण ये सारे नूं आधार बनाते हैं, क्योंकि फिल्म इंडस्ट्री आजकल बहुत वड्डी मनी मेकिंग लाइन है और जिहड़े थोड़े बहुत क्रिएटिव किस्म दे ने वो पास्ट हिस्टरी नूं भी डिग करदे ने और उहदे च वो भी देखते हैं कि जिहदे च रोमांस का एलीमेंट भी होए, अट्रैक्शन भी होए। हुण मुगले आजम उहदे च किन्नी क हिस्टरी है और इत्थों तक भी आया कि कोई उहदी है ही नहीं सी इस किस्म दी बेगम जिहदे नाल सारी कहानी जोड़ी, जिंदा दीवार च चिना दिओ और वो सारियां पार्ट। लेकिन नूरजहां दा मकबरे दे नाल जुड़ी हुई गल जहांगीर तो पहला ही अज जे देखना होए मुगले आजम, किसी ने एक बारी कमेंट किया सी, उन्हें कहा जी की कहना मुगले आजम बारे तुहाडा, वो कहंदा जी जो एक्टिंग पृथ्वीराज कपूर ने की है, जे अकबर खुद आ जाए तो वो देख के कहेगा नहीं असली अकबर मैं नहीं, असली अकबर। सो नरेशन वो बन गई जो है। सो ये बहुत वारी जड़ियां बहुत सारियां कहानियां दे उत्ते आधारित चीज़ां बनदियां ने, इन्हां च काफ़ी एलीमेंट ड्रामे का हुंदा है। हुण मेरा तो कोई ये फिल्मी फील्ड भी नहीं है, पर मैं अज जदों एक स्टोरी देखी, डिबेट तो कई दिनों तो चल रही सी कि करनी सैना जिहड़ी कोई राजपूतां दी बॉडी है, उन्हें पहला उन्हां दा पंसाली जिहड़ा प्रोड्यूसर डायरैक्टर है उहदे सैट ते अग लाती सी, जाके उहदी मार कुटाई कीती और दीपिका के कौन जिहड़े उहदी एक्ट्रेस है। हुण अज ये खबर है कि भी एक जिहड़ा यूपी लखनऊ का कोई बंदा उन्हें 5 करोड़ का इनाम रखिया, जिहड़ा पंसाली फिल्म प्रोड्यूसर डायरैक्टर ते दीपिका पादुकोण जां की उहदा नाम बनदा उसका सिर ला के लियाए, उन्हां दे सिरां दी कीमत रखी है उन्हें और ये समाजवादी पार्टी नाल संबंधित बंदा है।
ਠਾਕੁਰ ਅਭਿਸ਼ੇਕ, ਔਰ ਉਹਨੇ ਕਿਹਾ ਕਿ ਵੀ ਇਹ ਸਾਰੇ ਦੌੜ ਜਾਣ ਇੱਥੋਂ, ਅਦਰਵਾਈਜ਼ ਇਹਨਾਂ ਦੇ ਜਿਹੜਾ ਮੈਂ ਆਈ ਐਮ ਮੇਕਿੰਗ ਦਿਸ ਡੈਕਲੇਰੇਸ਼ਨ ਔਨ ਬਿਹਾਫ ਆਫ ਕਾਇਸਤਾ ਸਮਾਜ। ਔਰ ਇਹ ਰਾਜਪੂਤਾਂ ਨੇ 4 ਚਫੇਰੇ ਰੌਲਾ, ਔਰ ਜਿਹੜੇ ਉਹਨਾਂ ਦੀਆਂ ਹੁਣ ਉਹ ਕਲੀਅਰ ਹੋ ਚੁੱਕੀ ਹੈ ਸੈਂਸਰ ਬੋਰਡ ਤੋਂ, ਔਰ ਬਾਰ-ਬਾਰ ਉਹ ਕਹਿ ਰਿਹਾ ਕਿ ਜਿਹਦਾ ਕੋਈ ਓਬਜੈਕਸ਼ਨੇਬਲ ਪਾਰਟ ਨਹੀਂ ਹੈ, ਅਸੀਂ ਸਾਰਿਆਂ ਦੇ ਸੈਂਟੀਮੈਂਟਸ ਦਾ ਧਿਆਨ ਰੱਖਿਆ। ਲੇਕਿਨ ਬੀਜੇਪੀ ਵੀ ਔਰ ਕਾਂਗਰਸ ਵੀ ਉਹ ਆਪਣੀਆਂ ਗੇਮਾਂ ਖੇਡ ਰਹੇ ਨੇ। ਗੁਜਰਾਤ ਚੋਣਾਂ ਹੋਣੀਆਂ ਨੇ 18 ਦਸੰਬਰ ਨੂੰ, ਔਰ ਰਾਜਸਥਾਨ 'ਚ ਜਿੱਥੇ ਸਰਕਾਰ ਹੈ ਬੀਜੇਪੀ ਦੀ, ਉਹ ਲੋਕਲ ਨੂੰ ਵੀ ਨਾਰਾਜ਼ ਨਹੀਂ। ਹੁਣ ਉਹਨਾਂ ਨੇ ਕਾਲ ਦਿੱਤੀ ਹੈ ਕਿ ਜੀ ਅਸੀਂ ਭਾਰਤ ਭਰ ਦੇ ਵਿੱਚ ਜਿਹੜਾ ਉਹ ਪ੍ਰੋਟੈਸਟ ਕਰਾਂਗੇ। ਪਰ ਮੇਰਾ ਇਹਦੇ ਤੇ ਇਹ ਟੇਕ ਹੈ ਵੀ ਇਹ ਆਲ ਆਫ ਏ ਸਡਨ ਹੁਣ ਜਿਹੜੇ ਹਮਲਾਵਰ ਆਏ, ਅਫਗਾਨ ਆਏ ਜਾਂ ਮੁਗਲ ਆਏ, ਉਹ ਆਪਣੀਆਂ ਘਰ ਵਾਲੀਆਂ ਤੋਂ ਉੱਥੋਂ ਨਹੀਂ ਸੀ ਲੈ ਕੇ ਆਏ। ਅਲਟੀਮੇਟਲੀ ਜਦੋਂ ਤੁਸੀਂ ਇੱਕ ਈਵਨ ਵਿਦੇਸ਼ੀਆਂ ਦੀ ਗੱਲ ਵੀ, ਔਰ ਮੈਨੂੰ ਚੰਗੀ ਡੈਫੀਨੇਸ਼ਨ ਲੱਗੀ ਉਹਦੇ ਤੇ BBC ਤੇ ਇੱਕ ਸਟੱਡੀ ਸੀ ਇੱਕ ਪ੍ਰੋਫੈਸਰ ਦੀ, ਉਹਨੇ ਕਿਹਾ ਜੀ ਤੁਸੀਂ ਕਿਹਨੂੰ ਵਿਦੇਸ਼ੀ ਕਹੋਗੇ? ਉਹਨੇ ਕਿਹਾ ਜੀ ਜਿਹੜੇ ਵੀ ਇੱਥੇ ਆਏ ਬਾਰਿੰਗ ਜਿਹੜੇ ਓਰੀਜਨਲ ਡ੍ਰੈਵਿਡਨ ਸੀ ਉਹ ਤਾਂ ਸਾਰੇ ਹੀ ਵਿਦੇਸ਼ੀ, ਕੋਈ ਕਬੀਲੇ 2-2.5-3 ਹਜ਼ਾਰ ਸਾਲ 'ਚ ਤੁਰੇ ਆਏ, ਉਹਨਾਂ ਦੇ ਵਿੱਚ ਹਰ ਨਸਲ ਦੇ ਲੋਕ ਆਏ। ਅਲੈਗਜ਼ੈਂਡਰ ਤੋਂ ਲੈ ਕੇ ਅਜੇ ਵੀ ਪਾਕਿਸਤਾਨ 'ਚ ਇੱਕ ਥਾਂ ਹੈ ਜਿਹਨੂੰ ਕਾਫਿਸਤਾਨ ਕਹਿੰਦੇ ਨੇ, ਜਿੱਥੇ ਗ੍ਰੀਕ ਜਦੋਂ ਅਲੈਗਜ਼ੈਂਡਰ ਆਇਆ 2500 ਸਾਲ ਪਹਿਲਾਂ, ਉਹਨਾਂ ਦੇ ਲੋਕ ਆਬਾਦ ਹੋਏ। ਅਜੇ ਵੀ ਉਹਨਾਂ ਦੇ ਉਸ ਕਿਸਮ ਦੇ ਪਹਿਰਾਵੇ ਨੇ, ਉਸ ਕਿਸਮ ਦੀਆਂ ਸ਼ਕਲਾਂ, ਉਸ ਕਿਸਮ ਦੇ ਉਹਨਾਂ ਦੇ ਰੀਤੀ ਰਿਵਾਜ ਨੇ। ਸੋ ਜਿੰਨੇ ਆਏ, ਪਰ ਜਿਹੜਾ ਆ ਕੇ ਵਸ ਗਿਆ ਉਹ ਤਾਂ ਵਿਦੇਸ਼ੀ ਨਾ ਰਿਹਾ। ਬਿਲਕੁਲ। ਔਰ ਇਹੀ ਜੇ ਇਹੀ ਵਿਦੇਸ਼ੀ ਸੀ ਸਾਰੇ, ਤੇ ਫਿਰ ਜਿਨ੍ਹਾਂ ਨੂੰ ਤੁਸੀਂ ਇੱਕ ਪਾਸੇ ਸੁਤੰਤਰਤਾ ਸੰਗਰਾਮ ਕਹਿੰਦੇ ਹੋ 1857 ਦਾ, ਕਿ ਜੀ ਤਾਂਤੀਆ ਟੋਪੇ, ਲక్ష్ਮੀ ਬਾਈ ਔਰ ਨਾਨਾ ਫੜਨਾਵਿਸ ਜਿਹੜੇ ਉਹਦੇ ਸੀ, ਪਰ ਉਹਨਾਂ ਨੇ ਤਾਂ ਦਿੱਲੀ ਦਾ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਨੂੰ ਡਿਕਲੇਅਰ ਕੀਤਾ ਸੀ, ਜਿਹੜਾ ਮੁਗਲ ਬਾਦਸ਼ਾਹ। ਇਹਦਾ ਮਤਲਬ ਇਹ ਹੈ ਵੀ ਉਹ ਜਿਹੜੇ ਤੁਹਾਡੇ ਸੋ ਕਾਲਡ ਸੁਤੰਤਰਤਾ ਸੈਨਾਨੀ ਨੇ, ਉਹਨਾਂ ਨੂੰ ਵੀ ਕਲੀਅਰ ਸੀ ਕਿ ਵੀ ਇਹ ਨੇਟਿਵ ਨੇ, ਔਰ ਇਸ ਲਈ ਉਹਨਾਂ ਨੇ ਆਪਣਾ ਨਾ ਬਣਾ, ਉਹ ਤਾਂਤੀਆ ਟੋਪੇ ਨਾ ਬਣ ਗਿਆ ਦਿੱਲੀ ਦਾ ਬਾਦਸ਼ਾਹ। ਔਰ ਉਹ ਜਿਹੜੀ 1857 ਦਾ ਗਦਰ ਸੀ, ਉਹਦੇ 'ਚ ਲਖਨਊ ਬੇਸ ਹੋਏ ਜਾਂ ਦੂਜੇ ਹੋਏ ਮੁਸਲਮਾਨ ਸੋਲਜਰਸ ਵੀ ਉਸੇ ਹੀ ਜ਼ੀਲ ਨਾਲ ਲੜੇ ਅੰਗਰੇਜ਼ਾਂ ਦੇ ਖਿਲਾਫ ਜਿਹਦੇ ਨਾਲ ਹਿੰਦੂ ਲੜੇ। ਸੋ ਹਾਲਾਂਕਿ ਸਿੱਖਾਂ ਨੇ ਉਹਦੇ 'ਚ ਪਾਰਟਿਸਿਪੇਟ ਨਹੀਂ ਕੀਤਾ, ਕਿਉਂਕਿ ਸਿੱਖਾਂ ਨੂੰ ਪਹਿਲਾਂ ਹੀ ਜੋ 1849 ਜਿਨ੍ਹਾਂ ਨੇ 1846 'ਚ ਕੀਤਾ ਸੀ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਕਿਉਂਕਿ ਪੰਜਾਬ ਨੂੰ ਗੁਲਾਮ ਬਣਾਉਣ ਦੇ ਲਈ ਇਹੀ ਪੂਰਬੀ ਔਰ ਇਹੀ ਦੱਖਣੀ ਕਈ ਕੋਟ ਚੜੇ ਪੂਰਬੀ ਦੱਖਣੀ ਜੀ ਹਮਲਾਵਰ ਸੀ। ਔਰ ਜਦੋਂ ਇਹਨਾਂ ਨੇ ਕੰਕਰ ਕਰ ਲਿਆ ਪਹਿਲੀ ਐਂਗਲੋ ਸਿੱਖ ਵਾਰ ਤੋਂ ਬਾਅਦ, ਫਿਰ ਜੋ ਇਹਨਾਂ ਨੇ ਲਾਹੌਰ ਤੱਕ ਪਹੁੰਚਦੇ ਇਹਨਾਂ ਦੀਆਂ ਫੌਜਾਂ ਨੇ ਪੂਰਬੀਆਂ ਦੀਆਂ ਨੇ ਕੀਤਾ, ਉਹ ਉਹੀ ਹੈ ਜੋ ਜ਼ੁਲਮ ਦੀ ਕਹਾਣੀ ਅੱਜ ਅਸੀਂ ਬਿਆਨ ਕਰ ਰਹੇ ਹਾਂ, ਕਿਵੇਂ ਔਰਤਾਂ ਨੂੰ ਜਿਹੜਾ ਬੇਪਤ ਕੀਤਾ ਔਰ ਕਿਵੇਂ ਲੁੱਟਮਾਰ ਕੀਤੀ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹਿੰਦੂ ਜਿਹੜੇ ਉਸ ਪੀਰੀਅਡ ਦੇ 1857 ਦੇ ਗਦਰਵਾੜੇ ਸੀ ਜਾਂ ਮੁਸਲਮਾਨ ਸੀ, ਉਹ ਲੜੇ ਤੇ ਬਾਦਸ਼ਾਹ ਉਹਨਾਂ ਨੇ ਦਿੱਲੀ ਨੂੰ ਕਬਜ਼ਾ ਕਰਕੇ ਬਹਾਦਰ ਸ਼ਾਹ ਜ਼ਫਰ ਨੂੰ ਬਾਦਸ਼ਾਹ ਬਣਾਇਆ। ਹੁਣ ਉਹਨਾਂ ਨੂੰ ਤੁਸੀਂ, ਕਿਉਂਕਿ ਜਿਹੜੇ ਆਏ ਉਹ ਮੁਗਲ ਆਏ ਜਾਂ ਉਸ ਤੋਂ ਪਹਿਲਾਂ ਜਿਹੜੇ ਅਫਗਾਨ ਵੀ ਆਏ, ਉਹ ਉੱਥੇ ਹੀ ਸੈਟਲ ਹੋ ਗਏ, ਉਹ ਗਏ ਨਹੀਂ ਹੈ। ਸੋ ਉਹਨਾਂ ਦੇ ਲਈ ਕੋਈ ਉਹ ਵਿਦੇਸ਼ ਨਹੀਂ। ਹਾਂ, ਵਿਦੇਸ਼ੀ ਦੀ ਡੈਫੀਨੇਸ਼ਨ ਸਿਰਫ ਇੱਕੋ ਇੱਕ ਅੰਗਰੇਜ਼ ਕੁਆਲੀਫਾਈ ਕਰਦੇ ਨੇ, ਕਿਉਂਕਿ ਅੰਗਰੇਜ਼ ਉੱਥੇ ਲਗਭਗ 1757 ਦੀ ਪਲਾਸੀ ਦੀ ਲੜਾਈ ਦੇ ਨਾਲ ਆਏ ਜੀ। ਪੰਜਾਬ ਸਭ ਤੋਂ ਬਾਅਦ ਉਹਨਾਂ ਨੇ ਨੈਕਸਟ ਕੀਤਾ 1849 'ਚ, 200 ਸਾਲ ਰਹੇ, ਪਹਿਲਾਂ ਲੁੱਟਿਆ ਉਹਨੂੰ ਚੰਗੀ ਤਰ੍ਹਾਂ, ਕਾਲੋਨੀ ਬਣਾ ਕੇ ਸਸਤਾ ਮਾਲ ਉੱਥੋਂ ਲਿਜਾਂਦੇ ਸੀ, ਇੰਗਲੈਂਡ ਦੇ ਕਾਰਖਾਨਿਆਂ 'ਚ ਬਣ ਕੇ ਮਹਿੰਗੇ ਭਾਅ ਵਿਕਦਾ ਸੀ। ਫਿਰ 47 ਦੇ ਵਿੱਚ ਉਹ ਰੈਡਕਲਿਫ ਨੂੰ ਬਿਠਾ ਕੇ ਲੀਕਾਂ ਇੱਧਰ ਉੱਧਰ ਖਿੱਚ ਕੇ ਮਿਲੀਅਨਸ ਉਹ ਸਿਵਲ ਵਾਰ 'ਚ ਮਰਵਾ ਕੇ ਉਹਨਾਂ ਦਾ ਇੱਕ ਵੀ ਬ੍ਰਿਟਿਸ਼ ਸੋਲਜਰ ਨਹੀਂ ਮਰਿਆ ਹੈ। ਉਵੇਂ ਹੀ ਆਪਣਾ ਸਮਾਨ ਚੁੱਕ ਕੇ ਵੀ ਚਲੇ ਗਏ ਤੇ ਜਾਣ ਲੱਗਿਆ ਉਹਨਾਂ ਨਾਲ ਅੱਜ ਸਭ ਤੋਂ ਜ਼ਿਆਦਾ ਟ੍ਰੇਡ ਤੇ ਡੀਲ ਅੱਜ ਵੀ ਇੰਡੀਆ ਦੀ ਹੈ ਪਿਛਲੇ 70 ਸਾਲ ਤੋਂ। ਸੋ ਜੇ ਵਿਦੇਸ਼ੀ 'ਚ ਕੋਈ ਕੁਆਲੀਫਾਈ ਕਰਦਾ ਤੇ ਉਹ ਕਰਦਾ। ਲੇਕਿਨ ਹੁਣ ਕਿਉਂਕਿ ਇਹਨਾਂ ਹਿੰਦੂ ਤਵੀਆਂ ਨੂੰ ਜਿਨ੍ਹਾਂ ਨੇ ਹਿੰਦੂਤਵਾ ਦਾ ਸਿਧਾਂਤ ਸਾਵਰਕਰ ਨੇ ਦਿੱਤਾ, ਗੋਲਵਲਕਰ ਔਰ ਸਾਵਰਕਰ ਵੀ ਜਿਹੜੇ ਨੇ ਉਸ ਡੈਫੀਨੇਸ਼ਨ ਦੇ ਉੱਤੇ ਸਹਿਮਤ ਨਹੀਂ ਸੀ। 2 ਸਟੋਰੀਜ਼ ਮੈਂ ਇਸ ਮਾਮਲੇ 'ਚ ਅੱਜ ਦੇਖੀਆਂ ਨੇ, ਸ਼ਾਇਦ ਜੇ ਕੱਲ ਮੌਕਾ ਬਣਿਆ ਤਾਂ ਮੈਂ ਉਹਨੂੰ ਡਿਸਕਸ ਕਰਾਂਗਾ ਕਿ ਵੀ ਇਹਨਾਂ ਦਾ ਹਿੰਦੂਤਵਾ ਵੀ ਕਿਵੇਂ ਵੇਰੀ ਕਰਦਾ। ਹੁਣ ਉਸ ਸਾਰੇ ਦੇ ਥੱਲੇ ਇਹਨਾਂ ਨੇ ਇੱਕ ਛਤਰੀਆ ਪ੍ਰਾਈਡ ਕੱਢਣਾ, ਰਾਜਪੂਤ ਪ੍ਰਾਈਡ ਵੀ ਦਿਖਾਣਾ ਹੈ, ਹਿੰਦੂ ਪ੍ਰਾਈਡ ਝੂਠੇ ਇਤਿਹਾਸ ਨਾਲ ਲਿਖ ਰਹੇ ਨੇ। ਸੋ ਹੁਣ ਇਹਨਾਂ ਨੂੰ ਇਹ ਲੱਗਦਾ ਵੀ ਅਲਾਉਦੀਨ ਖਿਲਜੀ ਜਾਂ ਪਦਮਨੀ ਦਾ ਕੋਈ ਵੀ ਰਿਸ਼ਤਾ ਕਿਸੇ ਲੈਵਲ ਤੇ ਵੀ, ਈਵਨ ਅੰਡਰਸਟੈਂਡਿੰਗ ਕਿ ਬਈ ਈਵਨ ਰਾਜਪੂਤ ਕਿਵੇਂ ਜਿਹੜੇ ਨੇ ਉਹ ਲੜਦੇ ਸੀ ਉਹਨਾਂ ਦੇ ਲਈ, ਉਹਨਾਂ ਦੀ ਫੌਜ ਦਾ 1/3 ਔਰੰਗਜ਼ੇਬ ਦੀ ਫੌਜ ਦਾ 1/3 ਰਾਜਪੂਤ ਸਨ। ਜਿਹੜੀਆਂ ਦੱਖਣ ਦੀਆਂ ਐਕਸਪੀਡੀਸ਼ਨਸ ਨੇ
ਆਸਾਮ ਦੀ ਐਕਸਪੀਡੀਸ਼ਨ ਹੈ ਉਹੀ ਉਹਨਾਂ ਨੂੰ ਲੀਡ ਕਰਦੇ ਸੀ। ਸੋ ਕੁੱਲ ਮਿਲਾ ਕੇ ਇਸ ਵੇਲੇ ਇੱਕ ਪਾਸੇ ਕਿਉਂਕਿ ਇਹਨਾਂ ਨੇ ਇਸ ਕਿਸਮ ਦਾ ਪੈਸ਼ਨ ਕ੍ਰੀਏਟ ਕਰ ਦਿੱਤਾ ਹੋਇਆ ਝੂਠ ਤੇ ਬੇਸਡ ਕਿ ਹੁਣ ਉਹਨਾਂ ਨੂੰ ਇਹਨਾਂ ਲਈ ਰਿਸਟੇਨ ਕਰਨਾ ਵੀ ਔਖਾ ਹੈ। ਸਰਕਾਰ ਵੀ ਉਹਨਾਂ ਦੀ ਹੈ, ਉਹਨੂੰ ਵੇਚਣਾ ਵੀ ਚਾਹੁੰਦੇ ਨੇ, ਕਾਂਗਰਸ ਨੂੰ ਵੀ ਸੂਟ ਕਰਦਾ ਹੈ, ਉਹ ਵੀ ਕੋਈ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ। ਔਰ ਜਿਵੇਂ ਅਸੀਂ ਕੱਲ ਦੇ ਪ੍ਰੋਗਰਾਮ 'ਚ ਕਿਹਾ ਸੀ ਕਿ ਰਾਹੁਲ ਗਾਂਧੀ ਜਿਹੜਾ ਹੈ ਜੈ ਦੁਰਗਾ ਮਾਂ ਦੇ ਨਾਅਰੇ ਉੱਥੇ ਲਾ ਰਿਹਾ ਗੁਜਰਾਤ ਦੇ ਮੰਦਰਾਂ ਜਾ ਕੇ, ਕਹਿੰਦਾ ਮੈਂ ਸ਼ਿਵ ਭਗਤ ਹੈ। ਔਰ ਈਵਨ ਗੁਜਰਾਤ 'ਚ ਹਾਲਾਂਕਿ 5 ਮਿਲੀਅਨ ਤੋਂ ਜ਼ਿਆਦਾ ਮੁਸਲਮਾਨ ਆਬਾਦੀ ਹੈ, 9% ਪਾਪੂਲੇਸ਼ਨ ਗੁਜਰਾਤ ਦੀ 2001 ਦੀ ਮਰਦਮਸ਼ੁਮਾਰੀ ਮੁਤਾਬਕ ਮੁਸਲਮਾਨ ਹੈ, ਪਰ ਮੁਸਲਮਾਨਾਂ ਨੂੰ ਬੀਜੇਪੀ ਨੇ ਤਾਂ ਮਾਰਿਆ 2002 'ਚ ਤੇ ਅਬੈਂਡਨ ਕੀਤਾ, ਕਾਂਗਰਸ ਨੇ ਵੀ ਅਬੈਂਡਨ ਕਰ ਦਿੱਤਾ ਹੈ। ਔਰ ਹੁਣ ਉਹ ਜਿਹੜੀ ਇਫਤਾਰ ਪਾਰਟੀ ਈਦ ਦੇ ਮੌਕੇ ਦੇ ਉੱਤੇ ਦਿੰਦੇ ਸੀ ਉਹ ਵੀ ਬੰਦ ਕਰ ਦਿੱਤੀ। ਸੋ ਕੁੱਲ ਮਿਲਾ ਕੇ ਇਹ ਦੌੜ ਇਸ ਵੇਲੇ ਇਹਨਾਂ ਨੇ ਉਹ ਹਿੰਦੂ ਤੋਂ ਵੀ ਪੈਸ਼ਨ ਇੰਨਾ ਕੁ ਖੜਾ ਕਰ ਦਿੱਤਾ ਕਿ ਹੁਣ ਜਿਹੜਾ ਥੋੜਾ ਬਹੁਤ ਵੀ ਇਹਨਾਂ ਨੂੰ ਲੱਗਦਾ ਹੈ ਕਿ ਜੀ ਇਹ ਸਾਡੀ ਅਸਲੀਅਤ ਬਾਹਰ ਲਿਆਏਗਾ, ਉਹਨੂੰ ਹੁੰਦਾ ਬੰਦ ਕਰ ਦਿਓ, ਸਾੜ ਦਿਓ, ਸਿਰਾਂ ਦੇ ਮੁੱਲ ਰੱਖ ਦਿਓ ਜਿਵੇਂ ਇਸ ਦਾ ਰੱਖਿਆ। ਸੋ ਸਾਨੂੰ ਨਹੀਂ ਪਤਾ ਵੀ ਫਿਲਮ 'ਚ ਕੀ ਹੈ ਤੇ ਕੀ ਨਹੀਂ, ਨਾ ਹੀ ਅਸੀਂ ਐਂਡੋਸ ਕਰਦੇ ਹਾਂ ਨਾ ਹੀ ਨੈਗੇਟ ਕਰਦੇ ਹਾਂ, ਪਰ ਮੈਂ ਇਹਨਾਂ ਦੇ ਬਿਹੇਵੀਅਰ ਦੀ ਗੱਲ ਕਰ ਰਿਹਾ ਕਿ ਜਦੋਂ ਤੁਸੀਂ ਇੱਕ ਫੇਕ ਹਿਸਟਰੀ ਬਣਾਈ ਹੈ, ਅੱਜ ਫੇਕ ਨੈਰੇਸ਼ਨ ਦੇ ਰਹੇ ਹੋ, ਤੇ ਤੁਹਾਨੂੰ ਕੋਈ ਵੀ ਚੀਜ਼ ਜਿਹੜੀ ਲੱਗਦਾ ਇਹਨਾਂ ਨੂੰ ਕਿ ਵੀ ਇਹ ਸਾਡੇ ਉਹ ਸਾਰੇ ਝੂਠ ਦੇ ਗੁਬਾਰੇ ਦੇ ਵਿੱਚ ਜਿਹੜਾ ਉਹ ਪਿੰਨ ਵੱਜਦੀ ਹੈ, ਉਸ ਨੂੰ ਇਹ ਅਪੋਜ਼ ਕਰਦੇ ਨੇ। ਜੀ ਡਾਕਟਰ ਸਾਹਿਬ, ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਤੁਸੀਂ ਐਵਰੀਡੇ ਦੇਖਦੇ ਹੋ, ਸੁਣਦੇ ਹੋ, ਡਾਕਟਰ ਸਾਹਿਬ ਹਮੇਸ਼ਾ ਹੀ ਹੱਕ, ਸੱਚ, ਇਨਸਾਫ ਦੀ ਗੱਲ ਕਰਦੇ ਨੇ। ਜੇ ਤੁਸੀਂ ਚਾਹੁੰਦੇ ਹੋ ਕਿ ਇਹ ਗੱਲ ਇਸ ਤਰ੍ਹਾਂ ਹੀ ਚੱਲਦੀ ਰਹੇ ਤਾਂ ਤੁਸੀਂ ਵੱਧ ਤੋਂ ਵੱਧ TV84 ਦੀ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ 1 ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, TV84 ਦੇ ਨਾਮ ਤੇ ਚੈੱਕ ਬਣਾ ਕੇ ਤੁਸੀਂ ਸਾਨੂੰ ਮੇਲ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਡੇ ਫੋਨ ਨੰਬਰ ਤੇ ਵੀ ਸਾਨੂੰ ਤੁਸੀਂ ਸੰਪਰਕ ਕਰ ਸਕਦੇ ਹੋ 5164060694। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।